जी आखते हैं सो तो प्रोग्राम लेके हाजिर हो चुके हैं अपडेट कैलिफोर्निया। मैं राजकनवीर सिंह जुड़ चुके हैं हरजोत सिंह खालसा जी। स्वागत है हरजोत सिंह जी, सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 18 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੇ ਬਾਬਤ ਤੁਸੀਂ ਕੋਈ ਜਾਣਕਾਰੀ ਲੈਣੀ ਹੈ, ਇੰਸ਼ੋਰੈਂਸ ਕਰਵਾਉਣੀ ਹੈ, ਇਹਨਾਂ ਦੇ ਨਾਲ ਸੰਪਰਕ ਕਰੋ। ਮੈਡੀਕੇਅਰ ਦੇ ਲਈ, ਵਿਜ਼ਟਰ ਇੰਸ਼ੋਰੈਂਸ ਦੇ ਲਈ ਤੇ ਲਾਈਫ ਇੰਸ਼ੋਰੈਂਸ ਦੇ ਲਈ ਪੂਰੇ ਅਮਰੀਕਾ ਭਰ ਦੇ ਵਿੱਚ ਮਦਦ ਕਰਦੇ ਨੇ। ਕਾਲ 4082722500। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਸਰਬਜੀਤ ਸਿੰਘ ਧੂਰ ਨਿਊ ਜਰਸੀ, ਹਰਿੰਦਰ ਭੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਧੂਤ, ਸੁਰਜੀਤ ਚਾਹਲ ਯੂਬਾ ਸਿਟੀ, ਗੁਰਦੇਵ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698। ਜੀ ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਕੈਲੀਫੋਰਨੀਆ ਦਾ ਨਾਰਦਰਨ ਕੈਲੀਫੋਰਨੀਆ 'ਚ ਇੱਕ ਸ਼ਹਿਰ ਆ ਪੈਟਾਲੂਮਾ, ਤੇ ਉੱਥੇ ਪਿਛਲੇ ਵੀਕਐਂਡ ਦੇ ਦੌਰਾਨ 30 ਤੋਂ ਵੱਧ ਕਾਰਾਂ ਜਿਹੜੀਆਂ ਆ ਉਹ ਬ੍ਰੇਕ ਇਨ ਹੋਈਆਂ ਹੈਗੀਆਂ, ਜਿਨ੍ਹਾਂ ਨੇ ਪੁਲਿਸ ਰਿਪੋਰਟ ਫਾਈਲ ਕੀਤੀ ਹੈਗੀ ਆ। ਬਹੁਤਿਆਂ ਦੀਆਂ ਵਿੰਡੋਜ਼ ਤੋੜ ਕੇ ਉਹਨਾਂ ਦੇ ਵਿੱਚੋਂ ਜੋ ਵੀ ਸਮਾਨ ਸੀ ਉਹ ਕੱਢ ਲਿਆ ਗਿਆ। ਇਹ ਸ਼ਨੀਚਰਵਾਰ ਨੂੰ ਕੰਮ ਸ਼ੁਰੂ ਹੋਇਆ ਤੇ ਐਤਵਾਰ ਰਾਤ ਤੱਕ ਚੱਲਦਾ ਰਿਹਾ। ਕਹਿੰਦੇ ਵੀ ਆਊਟਲੈਟ ਮਾਲ, ਸੇਂਟ ਵਿਨਸੈਂਟ ਹਾਈ ਸਕੂਲ, ਕੈਪਰੀ ਕ੍ਰੀਕ ਅਪਾਰਟਮੈਂਟਸ, ਸ਼ੈਰਾਟਨ ਹੋਟਲ, ਇਹਨਾਂ ਸਾਰਿਆਂ ਦੇ ਜਿਹੜੇ ਪਾਰਕਿੰਗ ਲਾਟ ਆ ਉੱਥੇ ਇਹ ਕਾਰਾਂ ਦੀ ਭੰਨ ਤੋੜ ਹੋਈ ਹੈਗੀ ਆ। ਕੈਲੀਫੋਰਨੀਆ ਦੇ ਵਿੱਚ ਚੋਰੀਆਂ ਨੂੰ ਲੈ ਕੇ, ਕਾਰਾਂ ਦੇ ਬ੍ਰੇਕ-ਇਨ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜਾ ਮੌਸਮ ਖਰਾਬ ਚੱਲ ਰਿਹਾ ਇਸ ਵੇਲੇ। ਪੈਟਾਲੂਮਾ ਦੀ ਪੁਲਿਸ ਤੇ ਹੋਰ ਵੀ ਜਿਹੜੀਆਂ ਪੁਲਿਸ ਆ ਉਹ ਇਹ ਕਹਿ ਰਹੇ ਆ ਵੀ ਜਦੋਂ ਤੁਸੀਂ ਕਾਰ ਕਿਸ ਤਰ੍ਹਾਂ ਸੇਫਟੀ ਟਿਪਸ ਦੇ ਰਹੇ ਆ ਵੀ ਜੇ ਤੁਸੀਂ ਕਾਰ ਪਾਰਕ ਕਰਕੇ ਜਾਣਾ ਹੈ ਆਪਣੇ ਘਰ ਜਾਂ ਹੋਰ ਕਿਤੇ, ਤੇ ਪਰਸਨਲ ਬਿਲੋਂਗਿੰਗ ਜਿਹੜਾ ਤੁਹਾਡਾ ਸਮਾਨ ਵਗੈਰਾ ਆ ਉਹ ਉਹਦੇ ਵਿੱਚ ਨਾ ਰੱਖੋ। ਕੋਸ਼ਿਸ਼ ਕਰੋ ਕਾਰ ਨੂੰ ਜਿੱਥੇ ਜ਼ਿਆਦਾ ਲਾਈਟ ਆ ਉੱਥੇ ਲਾਓ। ਕਾਰ ਦੇ ਡੋਰ ਸਾਰੇ ਲੌਕ ਕਰਕੇ ਰੱਖੋ। ਐਂਟੀ ਥੈਫਟ ਡਿਵਾਈਸਿਸ ਜਿਹੜੀਆਂ ਹੈਗੀਆਂ ਆ ਲੌਕ ਦੇ ਉੱਤੇ ਲਾਉਣ ਦੇ ਲਈ, ਜਾਂ ਕਾਰ ਅਲਾਰਮਸ, ਇਹਨਾਂ ਨੂੰ ਵਰਤੋ। ਖਾਸ ਕਰਕੇ ਕੋਸ਼ਿਸ਼ ਕਰੋ ਜਿੱਥੇ ਸਿਕਿਉਰਿਟੀ ਕੈਮਰਾਜ਼ ਹੁੰਦੇ ਹੈਗੇ ਉੱਥੇ ਕਾਰ ਪਾਰਕ ਕਰੋ ਤੇ ਆਲੇ ਦੁਆਲੇ ਦੇਖੋ ਕੀ ਕੁਝ ਜਿਹੜਾ ਵਾਪਰ ਰਿਹਾ ਹੈ, ਤਾਂ ਹੀ ਜੋ ਆ ਤੁਹਾਨੂੰ ਕਿੱਦਾਂ ਲੱਗਦਾ ਵੀ ਏਰੀਆ ਸੇਫ ਆ, ਫਿਰ ਹੀ ਆਪਣੀ ਕਾਰ ਪਾਰਕ ਕਰੋ। ਜੀ ਬਿਲਕੁਲ। ਅਗਲੀ ਗੱਲ ਕਰੀਏ ਓਰੇਕਲ ਟੈਕ ਕੈਂਪਸ ਜਿਹੜਾ ਮੌਂਟੇਕਿਊ ਐਕਸਪ੍ਰੈਸਵੇ ਤੇ ਲੈਫੀਏਟ ਸਟਰੀਟ ਸੈਂਟਾ ਕਲਾਰਾ 'ਚ ਆ, ਉਹਦੀ ਥਾਂ ਦੇ ਉੱਤੇ ਕਹਿੰਦੇ ਸੈਂਕੜੇ ਨਵੇਂ ਘਰ ਆ ਸਕਦੇ ਆ। ਸਿਲੀਕਨ ਵੈਲੀ ਦਾ ਜਿਹੜਾ ਇਹ ਟੈਕ ਕੈਂਪਸ ਆ ਉਸ ਨੂੰ ਘਰ ਹੁਣ ਰਿਪਲੇਸ ਕਰ ਦੇਣਗੇ। ਹਾਊਸਿੰਗ ਪਲਾਨਸ ਕਹਿੰਦੇ ਵੀ ਇਸ ਮੌਕੇ ਬੇ ਏਰੀਏ ਦੀ ਇਕਨੋਮੀ ਤੇ ਰੀਅਲ ਏਸਟੇਟ ਦੇ ਵਿੱਚ ਇੱਕ ਸ਼ਿਫਟ ਲੈ ਕੇ ਆ ਰਹੇ ਆ। ਸੋ ਅਪਰੋਕਸੀਮੇਟਲੀ 584 ਰੈਜ਼ੀਡੈਂਸ ਜਿਹੜੇ ਆ ਉਹ ਦੇਖੇ ਜਾ ਰਹੇ ਆ। ਸੈਂਟਾ ਕਲਾਰਾ ਸਿਟੀ ਡਾਕੂਮੈਂਟ ਤੋਂ ਇਹ ਜਿਹੜਾ ਪਤਾ ਲੱਗਾ ਆ, ਜਿਨ੍ਹਾਂ ਦੇ ਵਿੱਚ 584 ਘਰਾਂ 'ਚੋਂ 416 ਟਾਊਨ ਹੋਮਸ, 120 ਅਫੋਰਡੇਬਲ ਅਪਾਰਟਮੈਂਟ ਤੇ 48 ਸਿੰਗਲ ਫੈਮਿਲੀ ਹੋਮਸ ਇਸ ਨੇਬਰਹੁੱਡ ਦੇ ਵਿੱਚ ਬਣਾਏ ਜਾਣਗੇ। ਇਹ ਪ੍ਰਪੋਜ਼ਲ ਉਸ ਟਾਈਮ ਦੇ ਉੱਤੇ ਹੁਣ ਸਾਹਮਣੇ ਆਇਆ ਆ ਵੀ ਟੈਕ ਜਾਇੰਟ ਓਰੇਕਲ ਉਸਨੇ ਆਪਣੇ 81 ਏਕੜ ਦੇ ਕੈਂਪਸ ਦੇ ਵਿੱਚੋਂ 52.8 ਏਕੜ ਉਸ ਨੂੰ ਵੇਚਣ ਦਾ ਫੈਸਲਾ ਲਿਆ ਆ। ਇਹ 2022 ਦੇ ਅਖੀਰ ਦੇ ਵਿੱਚ ਇਹਨਾਂ ਨੇ ਕੈਂਪਸ ਦਾ ਇਸ ਹਿੱਸਾ ਵੇਚਣ ਦੇ ਲਈ ਲਾ ਦਿੱਤਾ ਸੀਗਾ। ਪਲੈਨਿੰਗ ਡਾਕੂਮੈਂਟ ਦੇ ਵਿੱਚ ਇਹ ਸਪੈਸੀਫਾਈ ਨਹੀਂ ਕੀਤਾ ਗਿਆ ਵੀ ਕੈਂਪਸ ਦਾ ਕਿਹੜਾ ਹਿੱਸਾ ਬਦਲਿਆ ਜਾਊਗਾ, ਪਰ ਫਿਰ ਵੀ 81 ਦੇ ਵਿੱਚੋਂ 52.8 ਏਕੜ ਦੇ ਵਿੱਚ ਘਰ ਬਣਾਏ ਜਾਣਗੇ। ਮਿਲਪੀਟਸ ਦਾ ਏਰੀਆ, ਸੈਂਟਾ ਕਲਾਰਾ ਬੇ ਏਰੀਆ ਦੇ ਵਿੱਚ ਬਹੁਤ ਸਾਰੇ ਜਿੱਥੇ ਕੰਪਨੀਜ਼ ਹੁੰਦੀਆਂ ਸੀ, ਇਵੈਂਚੁਅਲੀ ਉਹਨਾਂ ਦੀ ਜ਼ੋਨਿੰਗ ਚੇਂਜ ਕਰਕੇ ਹਾਊਸਿੰਗ ਜ਼ੋਨ ਦੇ ਵਿੱਚ ਤਬਦੀਲ ਕਰਕੇ ਉੱਥੇ ਟਾਊਨ ਹਾਊਸਿਸ, ਇਹ ਸਾਰਾ ਕੁਛ ਕੌਂਡੋਜ਼ ਵਗੈਰਾ ਤੇ ਘਰ ਜਿਹੜੇ ਆ ਉਹ ਬਣਾਏ ਗਏ ਹੈਗੇ ਆ। ਸੋ ਇਸੇ ਤਰੀਕੇ ਦੇ ਨਾਲ ਹੁਣ ਓਰੇਕਲ ਦਾ ਇਹ ਹਿੱਸਾ, ਕਾਫੀ ਇੱਕ ਵੱਡਾ ਹਿੱਸਾ, ਉਸ ਨੂੰ ਘਰਾਂ 'ਚ ਤਬਦੀਲ ਕੀਤਾ ਜਾ ਸਕਦਾ ਹੈ। ਜੀ
ਅਗਲੀ ਖਬਰ ਵੱਲ ਚਲੀਏ ਜੋ ਸਾਊਥ ਈਸਟ ਫ੍ਰਿਜ਼ਨੋ ਤੋਂ ਆ ਰਹੀ ਹੈ ਉੱਥੇ ਇੱਕ ਅੱਜ ਅੱਗ ਲੱਗੀ। ਅੱਜ ਨਹੀਂ, ਵੀਕਐਂਡ ਦੇ ਦੌਰਾਨ ਅੱਗ ਲੱਗੀ ਜਿਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ। ਬਿਲਡਿੰਗ ਪੂਰੀ ਤਰ੍ਹਾਂ ਜਿਹੜੀ ਸੜ ਕੇ ਸਵਾਹ ਹੋ ਗਈ ਤੇ ਉਹਦੇ ਨਾਲ ਹੋਰ ਜੋ ਉਹਨਾਂ ਦਾ ਇਕਵਿਪਮੈਂਟ ਵਗੈਰਾ ਸੀ ਉਹ ਵੀ ਕਾਫੀ ਸੜ ਕੇ ਜਿਹੜਾ ਸਵਾਹ ਹੋ ਗਿਆ। ਫਾਇਰ ਫਾਈਟਰਸ ਨੇ ਕਿਹਾ ਵੀ ਅੱਗ ਜੋ ਆ ਉਹ ਇਲੈਕਟ੍ਰੀਕਲ ਪੈਨਲ ਤੋਂ ਲੱਗੀ ਤੇ ਕਿਸੇ ਤਰ੍ਹਾਂ ਦਾ ਜਿਹੜਾ ਡੈਮੇਜ ਆ ਉਹ ਜੋ ਉਹਦੇ ਲਾਗੇ ਛਾਗੇ ਸਟਰਕਚਰਸ ਆ ਉਹਨਾਂ ਨੂੰ ਨਹੀਂ ਹੋਇਆ। ਨਾ ਹੀ ਕਿਸੇ ਤਰ੍ਹਾਂ ਦੀ ਕਿਸੇ ਸੱਟ ਚੋਟ ਲੱਗੀ ਤੇ ਪਰ ਕੁਝ ਐਨੀਮਲ ਸੀਗੇ ਡੌਗਸ ਵਗੈਰਾ ਉਹ ਜੋ ਆ ਬਚ ਗਏ, ਉਹਨਾਂ ਦੇ ਵੀ ਕਿਸੇ ਤਰ੍ਹਾਂ ਦੀ ਸੱਟ ਨਹੀਂ ਲੱਗੀ ਹੈਗੀ। ਪਰ ਬਿਜ਼ਨਸ ਜਿਹੜਾ ਆ ਇਹ ਪੂਰੀ ਤਰ੍ਹਾਂ ਤਬਾਹ ਹੋ ਗਿਆ। ਜੀ। ਅਗਲੀ ਗੱਲ ਕਰੀਏ, ਬੜੀ ਮੰਦਭਾਗੀ ਖਬਰ ਇਹ ਆ ਰਹੀ ਆ ਵੁੱਡਲੈਂਡ ਇਲਾਕੇ ਤੋਂ, ਜਿੱਥੇ ਇੱਕ ਸੜਕ ਦੁਰਘਟਨਾ ਦੇ ਵਿੱਚ ਗੱਡੀ ਕ੍ਰੈਸ਼ ਦੇ ਵਿੱਚ 2 ਸਾਲਾਂ ਦੇ ਛੋਟੀ ਬੱਚੀ ਦੀ ਮੌਤ ਹੋ ਗਈ ਸੀ ਵੀਕਐਂਡ ਦੇ ਉੱਤੇ। ਵੁੱਡਲੈਂਡ ਦੀ ਪੁਲਿਸ ਨੇ ਹੁਣੇ ਪਤਾ ਲਾਇਆ ਆ ਵੀ ਜਿਹੜੀ ਗੱਡੀ ਵੱਜੀ ਸੀਗੀ ਜਾਂ ਜਿਹੜੀ ਗੱਡੀ ਨੂੰ ਚਲਾ ਰਿਹਾ ਸੀਗਾ ਉਹ ਕੋਈ ਹੋਰ ਨਹੀਂ, ਇੱਕ ਛੋਟਾ ਟੌਡਲਰ ਸੀਗਾ। 76 ਗੈਸ ਸਟੇਸ਼ਨ ਪੰਪ ਦੇ ਉੱਤੇ ਆਪਣੀ ਗੱਡੀ ਨੂੰ ਜਿਹੜਾ ਟਰੱਕ ਦਾ ਓਨਰ ਆ ਉਹ ਚੱਲਦਾ ਛੱਡ ਗਿਆ। ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਹਦਾ 3 ਸਾਲ ਦਾ ਬੱਚਾ ਸੀ ਕਾਰ ਸੀਟ ਦੇ ਵਿੱਚ ਸੀ, ਉਹ ਪਿੱਛੇ ਬੈਠਾ ਸੀਗਾ। ਉਹ ਸਮਹਾਉ ਕਾਰ ਸੀਟ ਦੇ ਵਿੱਚੋਂ ਨਿਕਲ ਕੇ ਮੋਹਰੇ ਡਰਾਈਵਰ ਸੀਟ ਦੇ ਉੱਤੇ ਜਾ ਪਹੁੰਚਿਆ। ਉਸ ਤੋਂ ਬਾਅਦ ਦੇ ਵਿੱਚ ਉਹ ਟਰੱਕ ਚੱਲਣਾ ਸ਼ੁਰੂ ਹੋ ਗਿਆ ਤੇ ਉਹ ਟਰੱਕ ਉੱਥੇ ਲਾਗੇ ਖੜੀ ਜਿਹੜੀ ਇੱਕ ਗੱਡੀ ਆ ਉਹਦੇ ਵਿੱਚ ਜਾ ਵੱਜਾ, ਜਿਸ ਵਿੱਚ 2 ਸਾਲਾਂ ਦਾ ਬੱਚਾ ਸੀਗਾ। ਸੋ ਕ੍ਰੈਸ਼ ਤਕਰੀਬਨ ਸ਼ਨੀਚਰਵਾਰ ਨੂੰ 3:45 ਵਜੇ ਉੱਥੇ ਮੇਨ ਸਟਰੀਟ ਦੇ ਉੱਤੇ ਵਾਪਰਿਆ ਆ। ਸੋ ਇਹ ਬੜੀ ਮੰਦਭਾਗੀ ਘਟਨਾ ਵਾਪਰੀ ਆ ਵੀ 3 ਸਾਲਾਂ ਦਾ ਬੱਚਾ ਸਮਹਾਉ ਗੱਡੀ ਟਰੱਕ ਚਲਾਉਣ ਲੱਗ ਗਿਆ ਤੇ ਉਹ ਟਰੱਕ ਜਿਹੜਾ ਅੱਗੇ ਵੱਜਾ ਉਸ ਦੇ ਵਿੱਚ 2 ਸਾਲ ਦਾ ਬੱਚਾ ਸੀ, ਜਿਸ ਦੀ ਬਾਅਦ ਦੇ ਵਿੱਚ ਉੱਥੇ ਮੌਤ ਹੋ ਗਈ ਆ। ਸੋ ਇਹਦੇ ਵਿੱਚ ਪੁਲਿਸ ਵਾਲੇ ਇਹ ਕਹਿ ਰਹੇ ਆ ਗਾਂ ਜਿਹੜਾ ਚਾਰਜਸ ਲੱਗਣਗੇ ਉਹ ਤਾਂ ਵੱਖਰੀ ਗੱਲ ਆ, ਜੋ ਵੀ ਹੋਊਗਾ, ਪਰ ਇਹ ਜ਼ਰੂਰ ਹਦਾਇਤ ਦੇ ਰਹੇ, ਅਪੀਲ ਕਰ ਰਹੇ ਆ ਵੀ ਆਪਣਾ ਟਰੱਕ, ਆਪਣਾ ਗੱਡੀ ਕੋਈ ਵੀ ਇੱਦਾਂ ਚੱਲਦੀ ਨਾ ਛੱਡੀ ਜਾਵੇ ਜਿਸ ਦੇ ਵਿੱਚ ਬੱਚਾ ਜਿਹੜਾ ਉਹ ਬੈਠਾ ਹੋਵੇ, ਜਿਸ ਨੂੰ ਖਾਸ ਕਰਕੇ ਕੁਛ ਵੀ ਪਤਾ ਨਹੀਂ ਆ ਵੀ ਇਸ ਨੂੰ ਕਿੱਦਾਂ ਚਲਾਇਆ ਜਾਂਦਾ ਆ। ਇਹਦੇ ਕਰਕੇ ਕਹਿੰਦੇ ਵੀ ਹੁਣ 2 ਸਾਲਾਂ ਦੇ ਉਸ ਬੱਚੇ ਦੀ ਮੌਤ ਹੋਈ ਆ। ਉਹਦੇ ਪਰਿਵਾਰ ਵਾਲੇ ਕਹਿੰਦੇ ਆ ਵੀ ਕਿਸੇ ਹੋਰ ਦੇ ਕਰਕੇ ਮੇਰੇ ਬੱਚੇ ਦੀ ਜਾਨ ਗਈ ਆ ਤੇ ਸਾਨੂੰ ਇਸ ਦੇ ਵਿੱਚ ਇਨਸਾਫ ਹੋਣਾ ਚਾਹੀਦਾ ਆ। ਕ੍ਰਿਮੀਨਲ ਨੈਗਲੀਜੈਂਸ ਦੇ ਜਿਹੜੇ ਚਾਰਜਸ ਆ ਉਹ ਕਹਿੰਦੇ ਪੋਸੀਬਲ ਆ, ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ। ਪੂਰੀ ਜਿਹੜੀ ਜਾਂਚ ਆ ਉਹ ਚੱਲ ਰਹੀ ਆ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਆ। ਕਹਿੰਦੇ ਭਈ ਕੈਲੀਫੋਰਨੀਆ ਦੇ ਵਿੱਚ ਇੱਕ ਕੁੱਤਿਆਂ ਨੂੰ ਮਾਰਨ ਵਾਲਾ ਜਿਹੜਾ ਵਰਮ ਆ ਉਹ ਲੱਭਿਆ ਹੈਗਾ, ਡੌਗ ਕਿਲਿੰਗ ਵਰਮ। ਇਹ ਪਹਿਲੀ ਵਾਰੀ ਲੱਭਿਆ ਕੈਲੀਫੋਰਨੀਆ ਦੇ ਵਿੱਚ। ਤੇ ਇਹ ਜੋ ਸੈਂਡ ਵਰਮਸ ਹੈਗੇ ਆ ਇਹ ਜਦੋਂ ਕੁੱਤੇ ਨੂੰ ਹਿੱਟ ਕਰਦੇ ਆ, ਉਹਦੇ ਕੋਲ ਡੌਗਸ ਦੇ ਕੋਲ ਜਾਂਦੇ ਆ ਤੇ ਉਹਦੇ ਨਾਲ ਉਹਨਾਂ ਦੀ ਮੌਤ ਹੋ ਸਕਦੀ ਹੈਗੀ ਆ। ਪਿਛਲੇ ਸਪਰਿੰਗ ਦੇ ਵਿੱਚ ਸਾਇੰਟਿਸਟ ਜੋ UC ਰਿਵਰਸਾਈਡ ਡਿਪਾਰਟਮੈਂਟ ਆਫ ਨੈਮਟੋਲੋਜੀ ਤੋਂ ਹੈਗੇ ਆ, ਉਹਨਾਂ ਨੇ ਇਹ ਪੈਰਾਸਾਈਟ ਹੀਟਰੋਵਿਲਾਜ਼ਰੀਆ ਕਰਕੇ ਅਮਰੀਕਾਨਾ ਲੱਭਿਆ। ਇਹ ਫਲੈਟ ਵਰਮ ਆ ਜਿਸ ਨੂੰ ਲਿਵਰ ਫਲੂ ਕਰਕੇ ਵੀ ਜਾਣਿਆ ਜਾਂਦਾ ਹੈਗਾ ਤੇ ਇਹ ਕੋਲੋਰਾਡੋ ਰਿਵਰ ਜੋ ਕੈਲੀਫੋਰਨੀਆ ਦੇ ਵਿੱਚ ਆ ਉਹਦੇ ਬੈਂਕਸ ਤੋਂ ਮਿਲਿਆ ਹੈਗਾ। ਸੋ ਇਹ ਪੈਰਾਸਾਈਟ ਜੋ ਆ ਇਸ ਤੋਂ ਪਹਿਲਾਂ ਟੈਕਸਸ ਤੇ ਗਲਫ ਕੋਸਟ ਦੇ ਵਿੱਚ ਵੀ ਪਾਇਆ ਗਿਆ ਸੀਗਾ। ਸੋ ਫਲੈਟ ਵਰਮ ਕਹਿੰਦੇ ਵੀ ਇਹ ਰਕੂਨਸ ਨੂੰ, ਮਾਰਸ਼ ਰੈਬਿਟਸ ਨੂੰ, ਹਾਰਸਿਸ ਨੂੰ, ਨਿਊਟਰੀਆ, ਬੌਬਕੈਟਸ, ਮਾਊਂਟਨ ਲਾਇਨਸ, ਇਹਨਾਂ ਸਾਰਿਆਂ ਨੂੰ ਜੋ ਆ ਉਹ ਇਨਫੈਕਟ ਕਰ ਸਕਦਾ ਹੈਗਾ। UC ਰਿਵਰਸਾਈਡ ਟੀਮ ਦੀ ਜਿਹੜੀ ਸਟੱਡੀ ਆ ਪਿਛਲੇ ਹਫਤੇ ਪਬਲਿਸ਼ ਹੋਈ ਆ ਸਾਇੰਟਿਫਿਕ ਜਰਨਲ ਪੈਥੋਜਨਸ ਦੇ ਉੱਤੇ, ਉਹਨਾਂ ਨੇ ਕਿਹਾ ਵੀ ਸਾਇੰਟਿਸਟ ਜੋ ਆ ਉਹ ਲੋਕਾਂ ਨੂੰ ਵਾਰਨਿੰਗ ਦੇ ਰਹੇ ਆ ਵੀ ਜਦੋਂ ਤੁਸੀਂ ਕਿਤੇ ਸਵਿਮਿੰਗ ਕਰਨ ਜਾਣਾ ਆ ਰਿਵਰ ਦੇ ਵਿੱਚ ਜਾਂ ਉਹਦੇ ਲਾਗੇ ਛਾਗੇ, ਤਾਂ ਆਪਣੇ ਜਿਹੜੇ ਪਾਲਤੂ ਜਾਨਵਰ ਹੈਗੇ ਉਹਨਾਂ ਨੂੰ ਨਾ ਲੈ ਕੇ ਜਾਓ। ਕਹਿੰਦੇ ਭਈ ਇਹ ਜੋ ਡੌਗਸ ਆ ਉਹ ਇਸ ਇਨਫੈਕਸ਼ਨ ਦੇ ਨਾਲ ਮਰ ਸਕਦੇ ਹੈਗੇ ਆ। UC ਰਿਵਰਸਾਈਡ ਦੇ ਨੈਮਟੋਲੋਜੀ ਦੇ ਪ੍ਰੋਫੈਸਰ ਐਡਲਰ ਡਿਲਮਨ ਨੇ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਦੱਸਿਆ ਹੈਗਾ। ਜੀ, 2 ਅਟਰਨੀਜ਼ ਉਹਨਾਂ ਦੇ ਸੱਟਾਂ ਲੱਗੀਆਂ ਜਦ ਕਥਿਤ ਤੌਰ ਦੇ ਉੱਤੇ ਓਕਲੈਂਡ ਦਾ ਇੱਕ ਬੰਦਾ ਜਿਸ ਦਾ ਮਰਡਰ ਟਰਾਇਲ ਚੱਲ ਰਿਹਾ ਸੀ,
ਉਸ ਨੇ ਪੈਨ ਦੀ ਵਰਤੋਂ ਕਰਕੇ ਉਹਨਾਂ ਅਟਰਨੀਜ਼ ਦੇ ਉੱਤੇ ਹਮਲਾ ਜਿਹੜਾ ਉਹ ਕਰ ਦਿੱਤਾ। ਕਹਿੰਦੇ ਵੀ ਉਹ ਸਟੈਬ ਕੀਤਾ। ਆਪਣੇ ਹੀ ਜਿਹੜੇ ਉਸ ਦੇ ਉਹ ਡਿਫੈਂਸ ਲਾਇਰ ਸੀਗੇ, ਗੁੱਸੇ ਦੇ ਵਿੱਚ ਆਏ ਮਾਰਟੀਨੇਜ਼ ਦੇ ਕੋਰਟ ਰੂਮ ਦੇ ਵਿੱਚ ਇਹ ਘਟਨਾ ਵਾਪਰੀ। ਰਮੀਲੋ ਰੈਂਡਲ 28 ਸਾਲਾਂ ਦਾ ਕਹਿੰਦੇ ਵੀ ਜਿਹੜਾ ਰਿਸਟ੍ਰੇਂਟ ਡਿਵਾਈਸ ਦੇ ਵਿੱਚ ਬੰਨ੍ਹ ਕੇ ਉਹਨੂੰ ਰੱਖਿਆ ਸੀ, ਸਮਹਾਉ ਉਸ ਦੇ ਵਿੱਚੋਂ ਉਹ ਟੁੱਟ ਕੇ ਨਿਕਲਿਆ, ਤੋੜ ਕੇ ਉਹਨੂੰ ਨਿਕਲਿਆ ਕੋਰਟ ਰੂਮ ਦੀ ਚੇਅਰ ਦੇ ਵਿੱਚੋਂ, ਤੇ ਆਪਣੇ ਲਾਇਰ ਦੇ ਪੈਨ ਦੇ ਨਾਲ ਡਿਫੈਂਸ ਅਟਰਨੀ ਦੇ ਫੇਸ ਦੇ ਵਿੱਚ ਤੇ ਸਿਰ ਦੇ ਵਿੱਚ ਇਹ ਸਟੈਬ ਕਰ ਦਿੱਤਾ। ਹੁਣ ਇਸ ਨੂੰ ਚਾਰਜ ਕਰ ਦਿੱਤਾ ਗਿਆ ਆ ਪ੍ਰੋਸੀਕਿਊਟਰ ਦੇ ਦੁਆਰਾ, ਤੇ ਹੁਣ ਇਹਦਾ ਕੰਮ ਖਰਾਬ ਹੋਊਗਾ। ਯਾਦ ਹੋਣਾ ਬੀਤੇ ਮਹੀਨਿਆਂ ਦੇ ਵਿੱਚ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ, ਆਈ ਥਿੰਕ ਫਲੋਰੀਡਾ ਦੀ ਸੀ, ਜਿੱਥੇ ਇੱਕ ਬੰਦੇ ਨੂੰ ਸਜ਼ਾ ਸੁਣਾਈ ਜਾ ਰਹੀ ਸੀ। ਉਹ ਬੰਦੇ ਨੇ ਛੁੱਟ ਕੇ ਬਾਅਦ ਦੇ ਵਿੱਚ ਜੱਜ ਦੇ ਉੱਤੇ ਹੀ ਹਮਲਾ ਕਰ ਦਿੱਤਾ ਸੀ। ਅਗਲੀ ਵਾਰ ਉਹਦੇ ਮੂੰਹ ਦੇ ਉੱਤੇ ਸ਼ਿਕਲੀ ਤੋਂ ਲੈ ਕੇ ਹਰ ਤਰ੍ਹਾਂ ਦੇ ਨਾਲ ਉਹਨੂੰ ਬੰਨ ਕੇ ਲਿਆਂਦਾ ਗਿਆ, ਤੇ ਫਿਰ ਉਸ ਦੇ ਉੱਤੇ ਨਵੇਂ ਚਾਰजेस ਵੀ ਜਿਹੜੇ ਉਹ ਲੱਗੇ ਸੀ। ਰੋਮੇਲੋ ਰੈਂਡਲ ਇਹ 2020 ਦੇ ਇੱਕ ਮਰਡਰ ਦੇ ਮਾਮਲੇ ਵਿੱਚ ਇਸ ਟਾਈਮ ਟ੍ਰਾਇਲ ਦਾ ਸਾਹਮਣਾ ਕਰ ਰਿਹਾ ਸੀ, ਤੇ ਕੌਂਟਰਾ ਕੋਸਟਾ ਦੀ ਜਿਊਰੀ ਦੇ ਸਾਹਮਣੇ ਇਹ ਸਾਰਾ ਕੁਝ ਵਾਪਰਿਆ। ਹੁਣ ਲੱਗਦਾ ਹੈ ਹਰਜੋਤ ਸਿੰਘ ਜੀ ਇਹ ਜ਼ਿਆਦਾ ਲੰਮੇ ਸਮੇਂ ਲਈ ਅੰਦਰ ਜਾਵੇਗਾ। ਇੱਕ 13,000 ਫੁੱਟ ਦਾ ਕ੍ਰੀਏਚਰ ਜੋ ਕੈਲੀਫੋਰਨੀਆ ਦੇ ਬੀਚ ਦੇ ਉੱਤੇ ਪਾਇਆ ਗਿਆ ਹੈਗਾ। ਇਹ ਪਹਿਲੀ ਵਾਰੀ ਕਹਿੰਦੇ ਦੇਖਿਆ ਗਿਆ ਆ। ਇਹ ਜੋ ਵੇਲ ਆ ਬਹੁਤ ਲੰਮੀ ਆ, ਕਹਿੰਦੇ ਵੀ ਕਈ ਵਾਰੀ 42 ਤੋਂ ਲੈ ਕੇ 49 ਫੁੱਟ ਤੱਕ ਲੰਮੀ ਹੋ ਸਕਦੀ ਆ, ਤੇ ਇਹ ਗ੍ਰੇ ਵੇਲ ਦਾ ਭਾਰ 90,000 ਪਾਉਂਡ ਤੱਕ ਹੋ ਸਕਦਾ ਆ। ਇਹ ਪ੍ਰੋਟੈਕਟਡ ਹੈਗੀਆਂ ਆ ਫੈਡਰਲ ਮਰੀਨ ਮੈਮਲ ਪ੍ਰੋਟੈਕਸ਼ਨ ਐਕਟ ਦੇ ਅੰਡਰ। ਸੋ ਕਹਿੰਦੇ ਜਿਹੜੀ ਗ੍ਰੇ ਵੇਲ ਆ ਇਹ ਮਾਈਗ੍ਰੇਟ ਕਰਦੀ ਆ 10,000 ਤੋਂ ਲੈ ਕੇ 14,000 ਮੀਲ ਦਾ ਰਾਊਂਡ ਟ੍ਰਿਪ, ਤੇ ਵਨ ਆਫ ਦਾ ਲੌਂਗੇਸਟ ਤੇ ਐਨੂਅਲ ਮਾਈਗ੍ਰੇਸ਼ਨ ਆਫ ਐਨੀ ਮੈਮਲ ਕਰਕੇ ਜਾਣਿਆ ਜਾਂਦਾ ਹੈ। ਸੋ ਇਹਦੀਆਂ ਫੋਟੋਆਂ ਵੀ ਇੱਕ ਫੋਟੋਗ੍ਰਾਫਰ ਨੇ ਰਿਲੀਜ਼ ਕੀਤੀਆਂ ਆ ਵੀ ਕਿਸ ਤਰ੍ਹਾਂ ਉਹਨਾਂ ਨੂੰ ਮੈਲਬੂ ਵਾਲਾ ਬੀਚ ਆ ਉੱਥੇ ਇਸ ਵੇਲ ਨੂੰ ਦੇਖਿਆ ਗਿਆ। ਅੱਜ ਫਿਰ ਸਦਰਨ ਕੈਲੀਫੋਰਨੀਆ ਦੇ ਵਿੱਚ ਥੰਡਰਸਟਾਰਮ ਬੱਦਲ ਜਿਹੜੇ ਗਰਜਣ ਦੇ ਨਾਲ ਭਾਰੀ ਮੀਂਹ ਅਚਨਚੇਤੇ ਜਿਹੜਾ ਆ ਉਹ ਪੈ ਸਕਦਾ ਆ। ਅਪਰ ਲੈਵਲ ਲੋ ਪ੍ਰੈਸ਼ਰ ਸਿਸਟਮ ਕਹਿੰਦੇ ਫੀਨਿਕਸ ਦੇ ਵਿੱਚ ਕ੍ਰੀਏਟ ਹੋਣ ਦੇ ਕਰਕੇ ਮੋਇਸਚਰ ਇੱਥੇ ਮੀਂਹ ਜਿਹੜਾ ਉਹ ਆਵੇਗਾ। ਟ੍ਰੋਪੀਕਲ ਫੀਲ ਕਹਿ ਲਓ ਵੀ ਜਿੱਦਾਂ ਆਪਾਂ ਪੰਜਾਬ ਦੇ ਵਿੱਚ ਮੀਂਹ ਦੇ ਨਜ਼ਾਰੇ ਲੈਂਦੇ ਸੀਗੇ ਵੀ ਥੋੜੀ ਗਰਮੈਸ਼ ਵੀ ਤੇ ਨਾਲ ਮੀਂਹ ਵੀ, ਉਦਾਂ ਦੇ ਜਿਹੜੇ ਹਾਲਾਤ ਆ ਉਹ ਇੱਥੇ ਬਣਨਗੇ। ਸੋ ਕਈ ਚੀਜ਼ਾਂ ਦੇ ਨਾਲ ਆਪਾਂ ਦੇਖਿਆ ਵੀ ਸਦਰਨ ਕੈਲੀਫੋਰਨੀਆ ਦੇ ਵਿੱਚ ਇਸ ਵਾਰੀ ਕਾਫੀ ਮੀਂਹ ਪਏ ਨੇ। ਇਹ ਵੀ ਅਚਨਚੇਤੇ ਅੱਜ ਸ਼ਾਮ ਨੂੰ ਦੁਪਹਿਰੋਂ ਬਾਅਦ ਸ਼ਾਮ ਨੂੰ ਉੱਥੇ ਕਾਫੀ ਮੀਂਹ ਕਈ ਥਾਵਾਂ ਦੇ ਉੱਤੇ ਪਿਆ ਆ, ਤੇ ਕਈ ਥਾਵਾਂ ਦੇ ਉੱਤੇ ਥੰਡਰਸਟਾਰਮ ਹੋਏ ਆ। ਥੰਡਰਸਟਾਰਮ ਕਈ ਥਾਵਾਂ ਤੇ ਇੰਨੇ ਜ਼ਿਆਦਾ ਸੀ, ਇੱਕ ਦੋ ਬੀਚ ਵੀ ਸਦਰਨ ਕੈਲੀਫੋਰਨੀਆ ਦੇ ਵਿੱਚ ਨਿਊਪੋਰਟ ਤੇ ਲਗੂਨਾ ਬੀਚ ਉਹਨਾਂ ਨੂੰ ਬੰਦ ਕਰਨਾ ਪਿਆ। ਯੂਕੇ ਤੋਂ ਖਬਰ ਆ ਰਹੀ ਆ ਵੀ ਉੱਥੇ ਦੀ ਜਿਹੜੀ ਗਵਰਨਮੈਂਟ ਆ ਉਹ ਕੋਸ਼ਿਸ਼ ਕਰ ਰਹੀ ਆ ਵੀ ਜਿਹੜੀਆਂ ਉਡਣ ਵਾਲੀਆਂ ਟੈਕਸੀਆਂ ਆ ਉਹ 2 ਸਾਲਾਂ ਦੇ ਵਿੱਚ ਸ਼ੁਰੂ ਹੋ ਜਾਣ। ਫਲਾਈਂਗ ਟੈਕਸੀਜ਼ ਟੂ ਟੇਕ ਆਫ ਇਨ 2 years। ਇਹ BBC ਨੇ ਅੱਜ ਰਿਪੋਰਟ ਕੀਤਾ ਵੀ ਸੰਨ 2026 ਦੇ ਵਿੱਚ ਤੁਸੀਂ ਰੈਗੂਲਰਲੀ ਅਸਮਾਨ ਦੇ ਵਿੱਚ ਦੇਖੋਗੇ ਇੰਗਲੈਂਡ ਦੇ ਵਿੱਚ ਜਿਹੜੀਆਂ ਫਲਾਈਂਗ ਟੈਕਸੀ ਆ ਉਹ ਉੜਦੀਆਂ ਹੋਈਆਂ। ਤੇ ਇਹ ਕਹਿੰਦੇ ਵੀ ਫਸਟ ਪਾਇਲਟਲੈਸ ਫਲਾਈਂਗ ਟੈਕਸੀ ਉਹ 2030 ਚ ਟੇਕ ਆਫ ਕਰੇਗੀ। ਸੋ 2026 ਚ ਉਹਨਾਂ ਚ ਡਰਾਈਵਰ ਵੀ ਹੋਊਗਾ ਕੋਈ ਨਾ ਕੋਈ ਬੈਠਾ, ਤੇ 2030 ਦੇ ਵਿੱਚ ਉਹ ਬਿਨਾਂ ਡਰਾਈਵਰ ਤੋਂ ਹੋਣਗੀਆਂ। ਵੱਖ-ਵੱਖ ਜਿਹੜੇ ਮਾਡਲਸ ਆ ਉਹ ਤਿਆਰ ਕੀਤੇ ਜਾ ਰਹੇ ਹੈਗੇ ਆ। EBTOLs ਕਰਕੇ ਇਹ ਵਹੀਕਲ ਦਾ ਨਾਮ ਦੱਸਿਆ ਗਿਆ, ਇਲੈਕਟ੍ਰੀਕਲ ਵਹੀਕਲ ਟੇਕ ਆਫ ਐਂਡ ਲੈਂਡਿੰਗ 에ਅਰਕ੍ਰਾਫਟ। ਟੈਕਨੋਲੋਜੀ ਇਹਨਾਂ ਦੀ ਆਲਰੇਡੀ ਐਗਜ਼ਿਸਟ ਕਰਦੀ ਹੈਗੀ ਆ, ਤੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਪਲਾਨ ਕਰ ਰਿਹਾ ਆ ਕਿ ਡਰੋਨਸ ਜੋ ਆ ਉਹ ਵੀ ਫਲਾਈ ਕਰ ਸਕਦੇ ਆ ਉਸ ਹਾਈਟ ਤੱਕ ਜਿੱਥੇ ਤੁਹਾਨੂੰ ਨਾ ਦਿਸਦਾ ਹੋਵੇ। ਸੋ ਕਹਿੰਦੇ ਵੀ ਇਹਦਾ ਮਤਲਬ ਇਹ ਆ ਵੀ ਜਦੋਂ ਕੋਈ ਵੀ ਬੰਦਾ ਡਰੋਨ ਨੂੰ ਉਡਾਊਗਾ, ਜੇ ਉਹਨੂੰ ਨਹੀਂ ਵੀ ਦਿਸਦਾ ਹੈਗਾ 에ਅਰ ਦੇ ਵਿੱਚ, ਤੇ ਉਹ ਉਡਾ ਸਕਦਾ ਹੈਗਾ ਆ। ਸੋ ਅਰਲੀ ਸਟੇਜਸ 2027 ਦੇ ਵਿੱਚ ਜਿਹੜੇ ਡਰੋਨ ਡਿਲੀਵਰੀਜ਼ ਆ ਉਹ ਕਾਮਨ ਪਲੇਸ ਹੋਣਗੀਆਂ ਇੰਗਲੈਂਡ ਦੇ ਵਿੱਚ। ਸਾਈਟਸ ਰੈਜ਼ਰਵਾਇਰ ਦੇ ਬਾਰੇ ਕੈਲੀਫੋਰਨੀਆ ਵਿੱਚ ਲੰਮੇ ਸਮੇਂ ਤੋਂ ਚਰਚਾ ਚੱਲ ਰਹੀ ਆ। ਪਿਛਲੇ 50 ਸਾਲਾਂ ਤੋਂ ਇਹ ਨਵੇਂ ਰੈਜ਼ਰਵਾਇਰ ਦਾ ਜਿਹੜਾ ਪ੍ਰੋਜੈਕਟ ਆ ਉਹ ਉਲੀਕਿਆ ਗਿਆ ਆ।
ਹੁਣ ਕਾਂਗਰਸ ਦੇ ਦੁਆਰਾ $205 ਮਿਲੀਅਨ ਦੀ ਰਾਸ਼ੀ ਮਿਲਣ ਦੇ ਨਾਲ ਕਹਿੰਦੇ ਸਾਈਟਸ ਰਿਜ਼ਰਵਾਇਰ ਬਣਨ ਵੱਲ ਨੂੰ ਜਿਹੜੇ ਕਦਮ ਆ ਅੱਗੇ ਵੱਧ ਸਕਦੇ ਆ। ਉਸ ਦੀ ਕਈ ਆਪੋਜੀਸ਼ਨ ਵੀ ਜਿਹੜੀ ਆ ਉਹ ਦੇਖੀ ਗਈ ਆ। ਕਲੂਸਾ ਕਾਉਂਟੀ ਦੇ ਵਿੱਚ ਜਿਹੜੇ ਝੋਨੇ ਦੇ ਤੇ ਐਲਮੰਡ ਦੇ ਜਿਹੜੇ ਆਰਚਰਡ ਆ, ਬਦਾਮਾਂ ਦੇ ਤੇ ਵੈਟਲੈਂਡਸ ਆ, ਉਹ ਦੇਖੇ ਗਏ ਆ। 19ਵੀਂ ਸੈਂਚੁਰੀ ਦਾ ਇੱਕ ਕੈਟਲ ਰੈਂਚ ਆ ਜਿੱਥੇ ਸਾਬਕਾ ਗਵਰਨਰ ਜੈਰੀ ਬਰਾਊਨ ਰਿਟਾਇਰ ਹੋਏ ਸੀ 5 ਸਾਲ ਪਹਿਲਾਂ। ਉੱਥੇ ਇਹ ਚਰਚਾ ਜਿਹੜੀ ਹੁਣ ਸੁਣੀ ਦੀ ਆ। ਸੋ ਪਿਛਲੇ ਵੀਕਐਂਡ ਦੇ ਉੱਤੇ ਪ੍ਰੈਜ਼ੀਡੈਂਟ ਬਾਈਡਨ ਦੇ ਦੁਆਰਾ ਜਿਹੜੇ ਬਿਲਸ ਦੇ ਉੱਤੇ ਸਾਈਨ ਕੀਤੇ ਗਏ, ਉਹਨਾਂ ਵਿੱਚ $205 ਮਿਲੀਅਨ ਸਾਈਟ ਰਿਜ਼ਰਵਾਇਰ ਦੀ ਕੰਸਟਰਕਸ਼ਨ ਫੰਡਿੰਗ ਦੇ ਲਈ ਵੀ ਹਾਮੀ ਦਿੱਤੀ ਗਈ ਆ। ਕੁੱਲ ਮਿਲਾ ਕੇ ਇਸ ਸਾਈਟਸ ਪ੍ਰੋਜੈਕਟ ਦੀ $4.5 ਬਿਲੀਅਨ ਜਿਹੜੀ ਆ ਲਾਗਤ ਲੱਗਣੀ ਆ ਰੋਲਿੰਗ ਰੈਂਚ ਲੈਂਡਸ ਦੇ ਵਿੱਚ। ਸੋ ਇਹ ਸੈਕਰਾਮੈਂਟੋ ਤੋਂ ਤਕਰੀਬਨ 70 ਮੀਲ ਨਾਰਥ ਵੱਲ ਨੂੰ ਹੈਗਾ ਆ। 1950 ਦਾ ਇਹ ਪਲਾਨ ਬਣਿਆ ਹੋਇਆ ਆ। ਆਫ ਸਟ੍ਰੀਮ ਰਿਜ਼ਰਵਾਇਰ ਆ, 13 ਮੀਲ ਕਹਿੰਦੇ ਲੰਬਾ ਹੋਣਾ ਹੈ ਤੇ 4 ਮੀਲ ਵਾਈਡ ਤੇ 260 ਫੀਟ ਡੂੰਘਾ। ਤੇ ਸੈਕਰਾਮੈਂਟੋ ਰਿਵਰ ਦਾ ਜਦ ਮੀਂਹ ਜ਼ਿਆਦਾ ਪੈਣੇ ਆ ਤਾਂ ਇੱਥੇ ਪਾਣੀ ਜਿਹੜਾ ਭਰ ਕੇ ਰੱਖਿਆ ਜਾਣਾ ਆ, ਜਿਹਨੂੰ ਸੋਕੇ ਦੇ ਸਾਲਾਂ ਦੇ ਵਿੱਚ ਸ਼ਹਿਰਾਂ ਤੇ ਫਾਰਮਸ ਦੇ ਲਈ ਵਰਤਿਆ ਜਾਣਾ ਚਾਹੀਦਾ ਆ। ਜਿਹੜੇ ਫਾਰਮਰ ਆ ਬੜੇ ਚਿਰ ਤੋਂ ਇਸ ਦੀ ਮੰਗ ਕਰ ਰਹੇ ਆ, ਪਰ ਇਹ ਕਿਸੇ ਤਣ ਪੱਤਣ ਨਹੀਂ ਲੱਗ ਰਿਹਾ। ਪਰ ਨਵੇਂ ਮਿਲੇ ਮੋਮੈਂਟਮ ਦੇ ਨਾਲ ਲੱਗ ਰਿਹਾ ਵੀ ਇਸ ਪਾਸੇ ਵੱਲ ਨੂੰ ਅੱਗੇ ਕੰਮ ਵਧਾਇਆ ਜਾ ਸਕਦਾ। 2026 ਦੇ ਵਿੱਚ ਇਹਦਾ ਨੀਂਹ ਪੱਥਰ ਰੱਖਣ ਵਾਲੀ ਗੱਲ, ਗਰਾਊਂਡ ਬ੍ਰੇਕਿੰਗ ਦੀ ਗੱਲ ਚਰਚਾ ਸੁਣੀ ਦੀ ਆ ਤੇ ਕੰਸਟਰਕਸ਼ਨ 2032 ਤੱਕ ਪੂਰੀ ਹੋ ਸਕਦੀ ਆ। ਜੇ ਕੰਪਲੀਟ ਹੋ ਜਾਂਦਾ ਆ ਤਾਂ ਕੈਲੀਫੋਰਨੀਆ ਦੇ ਵਿੱਚ ਇਹ ਸਭ ਤੋਂ ਵੱਡਾ ਰਿਜ਼ਰਵਾਇਰ 1979 ਤੋਂ ਬਾਅਦ ਦੇ ਵਿੱਚ ਹੋਊਗਾ, ਜਿਸ ਨੂੰ ਫੈਡਰਲ ਸਰਕਾਰ ਦੇ ਦੁਆਰਾ ਪਹਿਲਾਂ 1979 ਦੇ ਵਿੱਚ ਨਿਊ ਮਲੂਨਸ ਲੇਕ, ਸਿਆਰਾ ਫੁੱਟ ਹਿਲਸ ਦੇ ਵਿੱਚ ਸਨੋਰਾ ਤੇ ਐਂਜਲ ਕੈਂਪ ਦੇ ਦਰਮਿਆਨ ਖੋਲਿਆ ਗਿਆ ਸੀ। ਸੋ ਹੋਪਫੁਲੀ ਇਹ ਜਿਹੜਾ ਆ ਉਹ ਅੱਗੇ ਵਧੇ। ਜੀ, ਅਗਲੀ ਖਬਰ ਵੱਲ ਚਲੀਏ। ਜੁਬਸਰੀ ਤੋਂ ਆ ਰਹੀ ਹੈ, ਜਿੱਥੇ ਕਿ ਵੀਕਐਂਡ ਦੇ ਦੌਰਾਨ 2 ਮੌਤਾਂ ਹੋਈਆਂ ਹੈਗੀਆਂ। ਇਹ ਜੋ ਮੌਤਾਂ ਦਾ ਕਾਰਨ ਡੋਮੈਸਟਿਕ ਵਾਇਲੈਂਸ ਕਰਕੇ ਦੱਸਿਆ ਗਿਆ ਹੈ। ਕਹਿੰਦੇ ਨਾਰਥ ਗੇਟ ਡਰਾਈਵ ਤੇ ਈਸਟ ਔਨ ਸਟਾਟ ਰੋਡ ਸ਼ਨੀਚਰਵਾਰ ਨੂੰ ਉੱਥੇ ਸ਼ਾਟ ਫਾਇਰ ਕੀਤੇ ਗਏ, ਜਿਸ ਤੋਂ ਬਾਅਦ ਜਦੋਂ ਪੁਲਿਸ ਆਫੀਸਰਸ ਗਏ ਤੇ ਉਹਨਾਂ ਨੇ ਦੇਖਿਆ ਵੀ ਇੱਕ ਬੰਦੇ ਦੀ ਬੋਡੀ ਜਿਹੜੀ ਆ ਉਹ ਉੱਥੇ ਪਈ ਸੀ ਤੇ ਇੱਕ ਬੰਦੇ ਦੀ ਬੋਡੀ ਕਾਰ ਦੇ ਲਾਗੇ ਪਈ ਹੋਈ ਸੀਗੀ। ਕਹਿੰਦੇ ਭਈ ਇਹ ਡਿਟੈਕਟਿਵ ਨੇ ਲਰਨ ਕੀਤਾ ਹੈ ਵੀ ਜੋ ਇਹ ਲੇਡੀ ਸੀਗੀ ਇਹ ਪ੍ਰੀਵੀਅਸਲੀ ਕਿਸੇ ਰਿਲੇਸ਼ਨਸ਼ਿਪ ਦੇ ਵਿੱਚ ਸੀਗੀ, ਤੇ ਸਸਪੈਕਟ ਨੇ ਜੋ ਆ ਕੇ ਉਹਨਾਂ ਦੇ ਗੋਲੀਆਂ ਮਾਰਤੀਆਂ ਤੇ ਦੋਨਾਂ ਦੀ ਜਿਹੜੀ ਮੌਕੇ ਤੇ ਮੌਤ ਹੋ ਗਈ। ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ। ਜਾਣ ਤੋਂ ਪਹਿਲਾਂ ਮਾਰਕੀਟ ਦੇ ਹਾਲ ਦੱਸਦੇ ਜਾਈਏ। ਹਫਤੇ ਦੀ ਸ਼ੁਰੂਆਤ ਦੇ ਉੱਤੇ ਡਾਓ ਜੋਨ ਵਿੱਚ 76 ਪੁਆਇੰਟਾਂ ਦਾ ਇਜ਼ਾਫਾ ਹੋਇਆ, 38,790 ਤੇ ਬੰਦ ਹੋਏ। S&P 32 ਪੁਆਇੰਟ ਵੱਧ ਕੇ 5149 ਦੇ ਉੱਤੇ। ਨੈਸਡੈਕ 130 ਪੁਆਇੰਟ ਵੱਧ ਕੇ 16,103 ਦੇ ਉੱਤੇ। ਸੋਨੇ ਦਾ ਭਾਅ $2165 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $83 ਪ੍ਰਤੀ ਬੈਰਲ ਰਹੀ ਆ। ਇੱਕ ਵਾਰੀ ਫਿਰ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਰਿਹਾ ਹੈ ਲਗਾਤਾਰ। US ਦੇ ਵਿੱਚ ਜਿਹੜੀ 10 ਈਅਰ ਯੀਲਡ ਆ ਉਹ 4.32% ਰਹੀ ਆ। ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ 67,112 ਤੇ ਇਥੀਰੀਅਮ 3457 US$ ਦੇ ਬਰਾਬਰ ਚੱਲ ਰਿਹਾ ਹੈ। ਇੱਕ US$ ਦੇ ਬਰਾਬਰ ਇੰਡੀਆ ਦੇ $82 ਤੇ 94 ਪੈਸੇ ਰਹੇ ਆ, ਤੇ ਇੱਕ US$ ਦੇ ਬਰਾਬਰ ਪਾਕਿਸਤਾਨ ਦੇ $278 ਤੇ 87 ਪੈਸੇ, ਤੇ ਇੱਕ US$ ਦੇ ਬਰਾਬਰ ਕੈਨੇਡਾ ਦੇ $1 ਤੇ 35.5 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।